ਅਜੇ ਕੁਛ ਮਹੀਨੇ ਹੀ ਹੋਏ ਆ, ਸਰੋਤਿਆਂ ਨੂੰ ਯਾਦ ਹੋਊਗਾ ਵੀ ਆਪਣਾ ਪੰਜਾਬੀ ਹਰਿਆਣੇ ਮੂਲ ਦਾ ਨੌਜਵਾਨ ਕਲੋਵਿਸ ਦੇ ਵਿੱਚ ਵਾਈਸੇਲੀਆ ਦੇ ਵਿੱਚ ਜੀ। ਇੱਕ ਲਿquor ਸਟੋਰ ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਕੁਛ ਮਹੀਨੇ ਦੀ ਗੱਲ ਆ। ਇੱਕ ਹੋਰ ਬਹੁਤ ਬੁਰੀ ਖਬਰ ਆ ਰਹੀ ਆ ਲਾਸ ਐਂਜਲਸ ਤੋਂ 2 ਦਿਨ ਪਹਿਲਾਂ ਜੋ ਕੂਡੇ ਟਾਊਨ ਹੈਗਾ ਆ ਸਰਕਲ ਕੇ ਗੈਸ ਸਟੇਸ਼ਨ, ਉੱਥੇ ਇੱਕ ਹਰਿਆਣਵੀ ਮੂਲ ਦਾ ਆਪਣਾ ਨੌਜਵਾਨ ਅਰਵਿੰਦ, ਜਿਸ ਦਾ ਨਾਂ ਦੱਸਿਆ ਗਿਆ ਆ, ਉਸ ਨੂੰ ਤੜਕੇ 4:50 ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਹ ਜੋ ਸਰਕਲ ਕੇ ਦਾ ਗੈਸ ਸਟੇਸ਼ਨ ਆ, ਇਹ ਲੋਕੇਟਡ ਆ 5000 ਬਲਾਕ ਆਫ ਕਲਾਰਾ ਸਟਰੀਟ ਤੇ ਇੰਟਰਸੈਕਸ਼ਨ ਹੈਗਾ ਵਿਲਕੌਕਸ ਐਵਨਿਊ ਦਾ। ਹੋਮੋਸਾਈਡ ਦੇ ਡਿਟੈਕਟਿਵਸ ਜੋ ਲਾਸ ਐਂਜਲਸ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਆ, ਉਹ ਕਹਿੰਦੇ ਅਸੀਂ ਇਸ ਸ਼ੂਟਿੰਗ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ, ਜੋ ਸਰਕਲ ਕੇ ਕਨਵੀਨੀਅੰਸ ਸਟੋਰ ਤੇ ਗੈਸ ਸਟੇਸ਼ਨ ਦੇ ਉੱਤੇ ਵਾਪਰੀ ਹੈਗੀ ਆ। ਕਹਿੰਦੇ ਵੀ ਇੱਕ ਕਾਲੇ ਰੰਗ ਦੀ ਸੀਡਾਨ ਕਾਰ ਆ, ਉਸ ਨੂੰ ਉੱਥੋਂ ਨਿਕਲਦੇ ਹੋਏ ਦੇਖਿਆ ਜਦੋਂ ਉਹ ਗੋਲੀਆਂ ਮਾਰ ਕੇ ਇਸ ਨੌਜਵਾਨ ਨੂੰ ਉੱਥੋਂ ਭੱਜ ਗਿਆ। ਤੇ ਅਰਵਿੰਦ ਕੁੱਡੇ ਬੜਾ ਯੰਗ ਨੌਜਵਾਨ, ਹਜੇ ਇੰਨਾ ਦਰਦਨਾਕ ਖਬਰ ਆ, ਤੁਸੀਂ ਹੈਰਾਨ ਹੋਵੋਗੇ, 4 ਮਹੀਨੇ ਪਹਿਲਾਂ ਹੀ ਹਜੇ ਅਮਰੀਕਾ ਦੇ ਵਿੱਚ ਆਇਆ ਸੀ ਤੇ ਆਪਣੇ ਮਾਂ-ਬਾਪ ਦਾ ਇਕਲੌਤਾ ਹੀ ਪੁੱਤਰ ਸੀ। 2 ਉਹਦੀਆਂ ਭੈਣਾਂ ਆ ਤੇ ਬਜ਼ੁਰਗ ਉਹਦੇ ਜਿਹੜੇ ਪਿੱਛੇ ਇੰਡੀਆ ਦੇ ਵਿੱਚ ਹੈਗੇ ਆ। ਸੋ ਬਹੁਤ ਹੀ ਜਿਹੜੀ ਮਾੜੀ ਖਬਰ ਆਈ ਆ। ਜੀ। ਸੋ ਇਹ ਆਪਾਂ ਦੇਖਦੇ ਹੀ ਆ ਵੀ ਹਰ ਮਹੀਨੇ, ਹਰ ਹਫ਼ਤੇ ਏਦਾਂ ਦੀ ਚੀਜ਼ ਜਿਹੜੀ ਵਾਪਰਦੀ ਰਹਿੰਦੀ ਆ। ਸੋ ਇਸ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਦੀ ਜੋ ਪੁਲਿਸ ਡਿਪਾਰਟਮੈਂਟ ਆ, ਉਹਨਾਂ ਦੇ ਹੋਮੋਸਾਈਡ ਦੀ ਡਿਵੀਜ਼ਨ ਆ, ਉਹਨਾਂ ਦਾ ਨੰਬਰ 323-890-5500 ਦੱਸਿਆ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹੋਵੇ ਇਸ ਨੰਬਰ ਦੇ ਉੱਤੇ ਉਹ ਕਾਲ ਕਰਕੇ ਦੱਸ ਸਕਦੇ ਆ। ਪਰ ਰਾਜਕਰਮਵੀਰ ਸਿੰਘ ਜੀ, ਸਭ ਤੋਂ ਵੱਡੀ ਹੈਰਾਨੀ ਇਹ ਆ, ਆਪਣੀਆਂ ਕਈ ਸਟੋਰਾਂ ਵਾਲਿਆਂ ਦੀਆਂ ਆਰਗੇਨਾਈਜੇਸ਼ਨ ਬਣੀਆਂ ਆ, ਗੁਰੂ ਘਰ ਆ, ਪੋਲੀਟੀਸ਼ੀਅਨਾਂ ਨੂੰ ਸੱਦਦੇ ਆ, ਉਹਨਾਂ ਨੂੰ ਸਰੋਪੇ ਦਿੰਦੇ ਆ, ਉਹਨਾਂ ਨਾਲ ਡੀਲਸ ਬਣਾਉਂਦੇ ਆ। ਹੁਣ SV 553 ਜਿਹੜਾ ਤੁਹਾਡੇ ਸਾਹਮਣੇ ਚੱਲ ਰਿਹਾ ਆ, ਵੀ ਜਿਹੜੇ ਲੋਕ ਉੱਥੇ ਕੰਮ ਕਰਦੇ ਆ ਜਾਂ ਜਿਹੜੇ ਬਿਜ਼ਨਸ ਓਨਰਸ ਆ, ਉਹਨਾਂ ਦੀ ਸੇਫਟੀ ਦੇ ਲਈ ਗਵਰਨਮੈਂਟ ਕੀ ਕਰਦੀ ਆ? ਕਦੇ ਕਿਸੇ ਨੇ ਪੁੱਛਿਆ? ਮੈਨੂੰ ਨਹੀਂ ਲੱਗਦਾ ਵੀ ਕੋਈ ਹਫ਼ਤਾ ਨਹੀਂ ਲੱਗਦਾ ਜਦੋਂ ਕੋਈ ਵੀ ਜਿਹੜਾ ਪੰਜਾਬੀ ਆਪਣੇ, ਉਹ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਮੰਟਾ ਦਾ ਫੰਡ ਰੇਜ਼ਿੰਗ ਨਹੀਂ ਕਰਦੇ। ਹਰ ਹਫ਼ਤੇ ਤੁਸੀਂ ਖਬਰਾਂ ਸੁਣਦੇ ਆ ਵੀ ਜੀ ਉਹਦੇ ਘਰ ਫੰਡ ਰੇਜ਼ਿੰਗ ਹੋਇਆ, ਉਹਦੇ ਘਰ ਫੰਡ ਰੇਜ਼ਿੰਗ ਹੋਇਆ। ਡਿਪਾਰਟਮੈਂਟ ਆਫ ਜਸਟਿਸ ਉਹਦੇ ਅੰਡਰ ਆਉਂਦੀ ਆ। ਭਾਈ ਜਿਹੜੇ ਕ੍ਰਿਮੀਨਲ ਆ, ਏਦਾਂ ਭੱਜੇ ਫਿਰਦੇ ਹੈਗੇ ਆ, ਉਹਨਾਂ ਨੂੰ ਜੇ ਤੁਸੀਂ ਕ੍ਰਾਈਮ ਨੂੰ ਰੋਕਣਾ ਤਾਂ ਕ੍ਰਿਮੀਨਲ ਦੇ ਪਿੱਛੇ ਜਾਣਾ, ਨਾ ਕਿ ਤੁਸੀਂ ਬਿਜ਼ਨੈਸਸ ਦੇ ਪਿੱਛੇ। ਬਿਜ਼ਨੈਸਸ ਵਾਲੇ ਵੀ ਹਰਟ ਹੋ ਰਹੇ, ਜਿਹੜੇ ਕੰਮ ਕਰਨ ਵਾਲੇ ਆ ਉਹ ਵਿਚਾਰੇ ਮਾਰੇ ਜਾ ਰਹੇ ਹੈਗੇ ਆ। ਬਿਲਕੁਲ। ਸੋ ਇਸ ਇਸ਼ੂ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈਗਾ। ਜਿਹੜੇ ਤੁਹਾਡੇ ਪੋਲੀਟੀਸ਼ੀਅਨ ਆ, ਜਿਨ੍ਹਾਂ ਨੂੰ ਤੁਸੀਂ ਪੈਸੇ ਇਕੱਠੇ ਕਰਕੇ ਦਿੰਦੇ ਆ, ਉਹਨਾਂ ਨੂੰ ਭਾਈ ਪੁੱਛਿਆ ਕਰੋ, ਨਾ ਕਿ ਫੋਟੋ ਖਿਚਾ ਕੇ ਹਟ ਜਾਇਆ ਕਰੋ। ਬਹੁਤ ਹੀ ਜਿਹੜੀ ਮਾੜੀ ਖਬਰ ਆ। ਹੁਣ ਕਿਸੇ ਨੇ ਆਣੀ ਆ ਉੱਥੇ ਕੋਈ ਵੀ ਅਟਾਰਨੀ ਜਨਰਲ ਦਾ ਆਫਿਸ ਦਾ ਕੋਈ EMPLOYEE ਉੱਥੇ ਜਾਊਗਾ ਪੁੱਛ ਕੇ ਵੀ ਭਾਈ ਕੀ ਹੋਇਆ ਸੀ, ਵੀ ਸਾਨੂੰ ਜਿਹੜੀ ਆ ਬਹੁਤ ਦੁੱਖ ਹੈਗਾ ਆ, ਜਾਂ ਕੋਈ ਇਹ ਆਰਗੇਨਾਈਜੇਸ਼ਨ ਦੇ ਬੰਦੇ ਜਾਊਗੇ, ਜਾਂ ਕੋਈ ਗੁਰਦੁਆਰੇ ਜਾਂ ਮੰਦਿਰ ਵਾਲੇ ਉਹਨਾਂ ਦੀ ਸਪੋਰਟ ਕਰੂਗੇ, ਹਨਾ? ਤੇ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਆ। ਸੋ ਪੋਲੀਟੀਸ਼ੀਅਨਾਂ ਨੂੰ ਸਪੋਰਟ ਕਰਨ ਦੀ ਬਜਾਏ, ਉਹ ਜਦੋਂ ਤੁਸੀਂ ਸਪੋਰਟ ਕਰਦੇ ਉਹਨਾਂ ਨੂੰ, ਜਿਹੜੇ ਸਾਡੇ ਮੇਨ ਇਸ਼ੂ ਆ ਵੀ ਭਾਈ ਅਸੀਂ ਤਾਂ ਕੰਮ ਕਰਦੇ ਮਾਰੇ ਜਾ ਰਹੇ ਹੈਗੇ ਆ, ਬਿਜ਼ਨੈਸਸ ਹਰਟ ਹੋ ਰਹੇ ਹੈਗੇ ਆ, ਤੁਸੀਂ ਸਾਡੇ ਲਈ ਕੀ ਕਰ ਰਹੇ ਆ? ਜੋ ਬਰਸਾਈਲੀਆ ਦੇ ਵਿੱਚ ਵਾਪਰਿਆ ਸੀ, ਉਹ ਜਿਸਨੇ ਗੋਲੀਆਂ ਚਲਾਈਆਂ ਸੀ, ਉਹ 18 ਸਾਲਾਂ ਦਾ ਸੀ। 13 ਸਾਲ ਦਾ ਉਹ ਪਹਿਲਾਂ ਸੀ ਜਦੋਂ ਉਸਨੇ ਕਤਲ ਕਰਤਾ ਸੀ, ਤੇ 2-3 ਸਾਲ ਬਾਅਦ ਛੁੱਟ ਕੇ ਬਾਹਰ ਆ ਗਿਆ ਸੀ। ਸੋ ਇਹ ਜਿਹੜੀ ਇੱਥੇ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਆ, ਉਹ ਕੀ ਕਰ ਰਿਹਾ ਇਸ ਇਸ਼ੂ ਦੇ ਉੱਤੇ? ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਨਾ, ਉਹ ਕੋਈ ਵੀ ਤੁਹਾਡਾ ਪੋਲੀਟੀਸ਼ੀਅਨ ਆਉਂਦਾ, ਉਹਨਾਂ ਨੂੰ ਇਸ ਇਸ਼ੂ ਦੇ ਉੱਤੇ ਪੁੱਛਣਾ ਚਾਹੀਦਾ ਹੈਗਾ। ਬਿਲਕੁਲ ਜੀ, ਇਹ LA ਦੇ ਵਿੱਚ ਹੀ ਪੈਂਦਾ ਆ ਤੇ ਇਹ ਕਲਾਰਾ ਸਟਰੀਟ ਤੇ ਵਿਲਕੌਕਸ ਐਵੀਨਿਊ ਉਹਦੀ ਇੰਟਰਸੈਕਸ਼ਨ ਦੇ ਲਾਗੇ ਆ ਜਿਹੜਾ ਸਰਕਲ ਕੇ, ਜਿੱਥੇ ਇਹ ਸਾਰਾ ਕੁਝ ਵਾਪਰਿਆ, ਜਿੱਥੇ ਗੋਲੀ ਕਾਂਡ ਜਿਹੜਾ ਹੋਇਆ। ਗਨ ਸ਼ਾਟ ਵੂੰਡ ਸੀਗੇ, ਯਾਨੀ ਕਿ ਗੋਲੀ ਦਾ ਸ਼ਿਕਾਰ ਹੋਇਆ ਹੈ ਮੁੰਡਾ, ਜਿਸ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ। ਹੁਣ ਤੁਸੀਂ ਦੇਖੋ ਵੀ ਕੀ ਜਿਹੜਾ ਉਹ ਹੋਊਗਾ, ਉਹ ਤਾਂ ਹੁਣ ਤੁਸੀਂ ਕਹਿੰਦੇ ਨਾ ਵੀ ਵਰਕ ਪਲੇਸ ਵਾਇਲੈਂਸ ਜਿਹੜੀ ਉਹ ਰੋਕਣੀ, ਉਦੋਂ ਹੀ ਰੁਕਣੀ ਆ ਜਦੋਂ ਤੁਸੀਂ ਵਾਇਲੈਂਟ ਕ੍ਰਿਮੀਨਲਸ ਆ ਉਹਨਾਂ ਨੂੰ ਅੰਦਰ ਕਰੋਗੇ, ਨਾ ਕਿ ਬਾਹਰ ਜਿਹੜੇ ਆ ਉਹ ਖੁੱਲੇ ਜਿਹੜੇ ਉਹ ਛੱਡੋਗੇ। ਹਾਂ, ਤੁਸੀਂ ਇਹ ਤਾਂ ਜ਼ਰੂਰ ਕਹੀ ਜਾਂਦੇ ਆ ਵੀ ਭਾਈ ਤੁਸੀਂ ਉਹਨੂੰ ਕਨਫਰੰਟ ਨਾ ਕਰੋ, ਇਹ ਨਾ ਕਰੋ। ਉਹ ਕੋਈ ਵੀ ਜਿਹੜੀ ਅਕਲਮੰਦ ਬੰਦਾ ਹੈ ਉਹ ਇੱਦਾਂ ਇਹੋ ਜਿਹੇ ਸ਼ਦਾਈਆਂ ਦੇ ਨਾਲ ਕਨਫਰੰਟ ਨਹੀਂ ਹੋਣਾ ਚਾਹੁੰਦਾ। ਪਰ ਪ੍ਰੋਬਲਮ ਇਹ ਆ
ਵੀ ਭਾਈ ਇਹ ਇਦਾਂ ਕਿਉਂ ਇੰਨਾ ਖੁੱਲ੍ਹੇਆਮ ਜਿਹੜਾ ਉਹ ਤੁਰੇ ਫਿਰ ਰਹੇ ਆ। ਪ੍ਰਿਜ਼ਨਰਸ ਦਾ ਆਂਕੜਾ ਘਟ ਰਿਹਾ, ਤੁਸੀਂ ਇਹ ਬਹਾਨਾ ਲਾਉਂਦੇ ਆ ਵੀ ਸਾਡੇ ਤੇ ਭਾਰ ਦਾ ਬੋਝ ਜਿਹੜਾ ਉਹ ਪੈਂਦਾ। ਨੋ ਡਾਊਟ ਇਸ ਚੀਜ਼ ਨੂੰ ਲੋਕ ਮੰਨਦੇ ਹੋਣਗੇ, ਪਰ ਉਹ ਲੋਕ ਜਿਨ੍ਹਾਂ ਨੂੰ ਛੋਟੇ ਕ੍ਰਾਈਮਸ ਦੀ ਕੋਈ ਸਜ਼ਾ ਨਹੀਂ ਮਿਲਦੀ, ਉਹ ਹੌਲੀ ਹੌਲੀ ਆਪਣਾ ਜਿਹੜਾ ਹੱਥ ਆ ਉਹ ਵੱਡੇ ਕ੍ਰਾਈਮਸ ਵੱਲ ਨੂੰ ਪਾਉਣਾ ਸ਼ੁਰੂ ਕਰ ਦਿੰਦੇ ਆ। ਸ਼ੁਰੂ ਹੁੰਦਿਆਂ ਹੀ ਜੇ ਇਦਾਂ ਦੀਆਂ ਚੀਜ਼ਾਂ ਨੂੰ ਤੁਸੀਂ ਨਹੀਂ ਰੋਕੋਗੇ ਤਾਂ ਫਿਰ ਅੱਗੇ ਜਾ ਕੇ ਕਰਨਾ ਕੀ ਹੈਗਾ ਆ। ਕਿੱਥੇ ਨੇ ਉਹ ਲੋਕ ਜਿਹੜੇ ਕਹਿੰਦੇ ਸੀਗੇ ਵੀ ਨਹੀਂ ਜੀ ਸਭ ਕੁਝ ਸੈੱਟ ਆ, ਸਭ ਕੁਝ ਠੀਕ ਆ, ਆਪਾਂ ਐਗਜ਼ੈਂਪਟ ਆ, ਹੁਣ ਆਪਾਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਇਸੇ ਗੱਲਬਾਤ ਦੇ ਦੌਰਾਨ ਹੀ ਸਾਰਾ ਕੁਝ ਇਹ ਹੋ ਗਿਆ ਆ, ਇਹਦੀ ਬਾਂਹ ਕੌਣ ਫੜੂਗਾ? ਇਦਾਂ ਦੀਆਂ ਵਾਰਦਾਤਾਂ ਕਦੋਂ ਰੁਕਣਗੀਆਂ? ਕਦੋਂ ਜਿਹੜੇ ਕ੍ਰਿਮੀਨਲ ਆ ਉਹ ਸਲਾਖਾਂ ਦੇ ਪਿੱਛੇ ਹੋਣਗੇ ਤੇ ਆਮ ਲੋਕ ਕੰਮ ਕਰਨ ਵਾਲੇ ਆ ਜਾਂ ਉਹ ਮਾਲਕ ਹੋਣ, ਚਾਹੇ ਸਟੋਰਾਂ ਦੇ ਵਿੱਚ ਜਾਣ ਵਾਲੇ ਲੋਕ ਆ, ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰਨਗੇ। ਸੋ ਵੀ ਨੀਡ ਟੂ ਡੂ ਸਮਥਿੰਗ। 2024 ਆ ਰਿਹਾ ਆ, ਇਲੈਕਸ਼ਨਾਂ ਆ ਰਹੀਆਂ ਆ, ਇਹਨਾਂ ਦੇ ਦਿਵਾਲੇ ਹੋ ਜਾਓ। ਬਹੁਤ ਝੂਠੀਆਂ ਅਫਵਾਹਾਂ ਵੀ ਇਹਨਾਂ ਨੇ ਫੈਲਾਉਣੀਆਂ ਆ ਜੀ, ਸਾਨੂੰ ਜੀ ਇਹਨਾਂ ਨੇ ਆਹ ਕਰਤਾ, ਇਹਨਾਂ ਨੇ ਜੀ ਉਹ ਕਰਤਾ। ਭਾਈ ਸਵਾਲ ਪੁੱਛਣਾ ਕੋਈ ਇਹਦੇ ਵਿੱਚ ਮਾੜੀ ਚੀਜ਼ ਨਹੀਂ ਹੁੰਦੀ। ਹਾਂ, ਜਦੋਂ ਉਹ ਹੁੰਦੇ ਆ ਜੀ, ਚੋਰ ਹੁੰਦੇ ਆ, ਜਦੋਂ ਉਹਨਾਂ ਦੇ ਮਨ 'ਚ ਮੈਲ ਹੁੰਦੀ ਆ, ਉਦੋਂ ਉਹਨਾਂ ਨੇ ਬਹਾਨੇ ਲਾਉਣੇ ਆ ਜੀ, ਸਾਨੂੰ ਇੱਦਾਂ ਕਹਿਤਾ ਜੀ, ਸਾਨੂੰ ਉੱਦਾਂ ਕਹਿਤਾ। ਤੁਸੀਂ ਉਹਨਾਂ ਨੂੰ ਆਪਣੀ ਵੋਟ ਦੇ ਰਹੇ ਆ, ਤੁਸੀਂ ਉਹਨਾਂ ਨੂੰ ਆਪਣੇ ਡਾਲਰ ਦੇ ਰਹੇ ਆ, ਉਹ ਤੁਹਾਡੀ ਟੈਕਸ ਪੇਅਰ ਮਨੀ ਦੇ ਉੱਤੇ ਕੰਮ ਕਰ ਰਹੇ ਆ, ਤੇ ਜੇ ਉਹ ਤੁਹਾਡੇ ਲਈ ਨਹੀਂ ਕੰਮ ਕਰ ਰਹੇ ਤਾਂ ਫਿਰ ਉਹ ਕਿਹਦੇ ਲਈ ਕਰ ਰਹੇ ਆ? ਸੋ ਇਹ ਜ਼ਰੂਰ ਉਹਨਾਂ ਨੂੰ ਸਵਾਲ ਜਿਹੜੇ ਆ ਉਹ ਹੋਣੇ ਹੀ ਚਾਹੀਦੇ।